ਗੁਰਮੁਖੀ ਵਿੱਚ ਜਿਸ ਤਰ੍ਹਾਂ ਜੱਜਾ ਹੈ ਨਾ, ਜੱਜੇ ਦੇ ਥੱਲੇ ਥੋੜ੍ਹੀ ਜਿਹੀ ਇੱਕ ਨੁਕਤਾ ਲਾ ਕੇ ਯਾਨੀ ਬਿੰਦੀ ਲਾ ਕੇ ਅਤੇ ਇਹਨੂੰ ਜ਼ਾਲ ਦੀ ਆਵਾਜ਼ ਲਈ ਇਸਤੇਮਾਲ ਕਰਦੇ ਨੇ। ਉਰਦੂ ਵਿੱਚ ਇਸ ਲਈ ਜ਼ਾਲ ਅਤੇ ਇੰਗਲਿਸ਼ ਵਿੱਚ ਜ਼ੈਡ ਅਤੇ ਰਾਰਾ। ਰਾਰਾ ਗੁਰਮੁਖੀ ਵਿੱਚ ਰੇ ਲਈ ਇਸਤੇਮਾਲ ਕਰਦੇ ਨੇ ਅਤੇ ਇਹਦੇ ਲਈ ਇੰਗਲਿਸ਼ ਵਿੱਚ ਜਿਹੜਾ ਅੱਖਰ ਹੈ ਉਹ ਆਰ ਹੈ ਅਤੇ ਸ਼ਾਹਮੁਖੀ ਵਿੱਚ ਇਸ ਨੂੰ ਰੇ ਬੋਲਦੇ ਨੇ, ਰਾਰਾ। ਅੱਗੇ ਅੜੇ। ਅੜੇ ਇਸ ਨੂੰ ਇੰਗਲਿਸ਼ ਵਿੱਚ ਡੀ ਨਾਲ ਜ਼ਾਹਿਰ ਕਰਦੇ ਨੇ ਅਤੇ ਸ਼ਾਹਮੁਖੀ ਵਿੱਚ ਡਾਲ ਨਾਲ। ਤੁਹਾਡੇ ਸਾਹਮਣੇ ਤਿੰਨੋਂ ਅੱਖਰ ਮੌਜੂਦ ਨੇ, ਇਹਨਾਂ ਦੀ ਲਿਖੋ ਅਤੇ ਪ੍ਰੈਕਟਿਸ ਕਰੋ। ਅਤੇ ਅੱਗੇ ਅੱਖਰ ਹੈ ਫਿਰ ਜ਼ੇ, ਯਾਨੀ ਜ਼ੈਡ ਜ਼ਾਲ ਜ਼ੇ। ਇਹਦੇ ਲਈ ਵੀ ਉਹੀ ਜੱਜਾ ਦੇ ਥੱਲੇ ਬਿੰਦੀ ਲੱਗੀ ਹੁੰਦੀ ਅਤੇ ਜ਼ਾਲ ਹੀ ਉਸਨੂੰ ਬੋਲਦੇ ਨੇ, ਠੀਕ ਹੈ। ਉਹਨਾਂ ਕੋਲ ਇਸ ਲਈ ਸੇਮ ਹੀ ਲਫ਼ਜ਼ ਹੈ। ਅੱਗੇ ਸੱਸਾ, ਜਿਸ ਤਰ੍ਹਾਂ ਅਸੀਂ ਸੇ ਵਾਸਤੇ ਬੋਲਦੇ ਹਾਂ, ਸੇ ਵਾਸਤੇ ਬੋਲਦੇ ਹਾਂ, ਜਿਹੜੇ ਦੂਸਰੀ ਜ਼ੇ ਵਾਸਤੇ ਬੋਲਦੇ ਹਾਂ, ਸੀਨ ਵਾਸਤੇ ਬੋਲਦੇ ਹਾਂ, ਸਵਾਦ ਵਾਸਤੇ, ਸਾਡੇ ਕੋਲ ਇਹ ਅੱਖਰ ਸੱਸਾ ਇੱਕੋ ਹੀ ਮੌਜੂਦ ਹੈ।